ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਐਂਡ ਵਰਡ ਸੈਕਸ਼ਨ ਦੇ ਵਿੱਚ ਆਪਾਂ ਤੁਹਾਡੀ ਲਿਖਤਾਂ ਤੇ ਗੁਰਬਾਣੀ ਵਿਚਾਰਾਂ ਦੇ ਸਾਥ ਤੁਹਾਡੇ ਨਾਲ ਪਹੁੰਚ ਜਾਣੇ ਆ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਆਪਣੇ ਵਿਊਅਰਸ ਦੇ ਕਮੈਂਟਸ, ਉਹਨਾਂ ਦੀਆਂ ਈਮੇਲਸ ਔਰ ਮੈਸੇजेस ਉਹਨਾਂ ਨੂੰ ਅਸੀਂ ਸ਼ੇਅਰ ਕਰੀਏ। ਕੱਲ ਵੀ ਅਸੀਂ ਕੁਛ ਨੂੰ ਸ਼ੇਅਰ ਕੀਤਾ ਸੀ ਔਰ ਅੱਜ ਵੀ ਅਸੀਂ ਇਸ ਦੇ ਉੱਤੇ ਜਿਹੜਾ ਕੰਮ ਕਰ ਰਹੇ ਹਾਂ। ਮਿਸਟਰ ਨਵੀਦ ਆਜ਼ਮ, ਜਨਾਬ ਨਵੀਦ ਆਜ਼ਮ, ਉਹਨਾਂ ਨੇ ਲਿਖਿਆ, ਭਾਰਤੀ ਗਵਰਨਮੈਂਟ will never allow Sikh pilgrims to visit Kartarpur Sahib easily. They are very, very much worried about the increasing love and intimacy between Muslims and Sikhs. Pakistan government and people will always welcome our Sikh brothers and sisters. ਅਸੀਂ ਜ਼ਿਕਰ ਕੀਤਾ ਸੀ ਕਿ ਭਾਈ ਇੰਡੀਅਨ ਡਿਪਟੀ ਮਿਨਿਸਟਰ ਆਫ ਸਟੇਟ ਜਿਹਨੂੰ ਕਹਿੰਦੇ ਨੇ, ਉਹਨੇ ਕੀ ਕਿਹਾ। ਹਾਲਾਂ ਅੱਜ ਪਾਕਿਸਤਾਨ ਦੇ ਹਵਾਲੇ ਨਾਲ ਵੀ ਸੀ ਕਿ ਵੀ ਇਸ ਏਰੀਏ 'ਚ ਕਿਉਂਕਿ ਜਿਹੜਾ ਡੈਲਟਾ ਵੇਰੀਐਂਟ ਹੈ ਉਹ ਵੱਧ ਰਿਹਾ ਹੈ ਔਰ ਜ਼ਾਹਰ ਹੈ ਕਿ ਪਾਬੰਦੀਆਂ ਨੇ। ਹਾਲਾਂ ਪਾਕਿਸਤਾਨ ਨੇ ਪ੍ਰੋਟੈਸਟ ਕੀਤਾ ਪਰਸੋਂ ਕਿ ਭਾਈ ਆਜ਼ਾਦ ਕਸ਼ਮੀਰ ਅਸੈਂਬਲੀ ਸੈਸ਼ਨ ਲਈ ਜਿਹੜੇ 5 ਫੋਰਨ ਜਰਨਲਿਸਟ ਆਉਣਾ ਚਾਹੁੰਦੇ ਸੀ ਵਾਘਾ ਬਾਰਡਰ ਆਈ, ਉਹਨਾਂ ਨੂੰ ਇੰਡੀਆ ਨੇ ਬੈਨ ਕੀਤਾ ਜਾਂ ਅਲਾਉ ਨਹੀਂ ਕੀਤਾ, ਪਾਕਿਸਤਾਨ ਨੇ ਤਾਂ ਵੈਲਕਮ ਕੀਤਾ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਇਹਨਾਂ ਨੇ ਐਵੇਂ ਇੱਕ ਫੁੱਟਬਾਲ ਵਾਂਗ ਇਹ ਡੀਲ ਕਰ ਰਹੇ ਨੇ ਸਿਚੁਏਸ਼ਨ ਨੂੰ। ਔਰ ਨਵੀਦ ਆਜ਼ਮ ਸਾਹਿਬ ਨੇ ਠੀਕ ਕਿਹਾ ਕਿ ਵੀ ਕਦੇ ਵੀ ਆਸਾਨੀ ਨਾਲ ਸਿੱਖਾਂ ਨੂੰ ਕਰਤਾਰਪੁਰ ਸਾਹਿਬ ਨਹੀਂ ਆਉਣ ਦੇਣਗੇ, ਕਿਉਂਕਿ ਉਹਨਾਂ ਦਾ ਫਿਕਰ ਇਹ ਹੈ ਕਿ ਵੀ ਇਸ ਦੇ ਨਾਲ ਜਿਹੜੀ ਦੋਨਾਂ ਕੌਮਾਂ ਦਾ ਪਿਆਰ ਔਰ ਨਿੱਘ ਔਰ ਨੇੜਤਾ ਜਿਹੜੀ ਜ਼ਾਹਰ ਹੈ ਜਦੋਂ ਇਹ 9 ਨਵੰਬਰ 2019 ਨੂੰ ਖੁੱਲ੍ਹਦਾ ਔਰ ਮਾਰਚ ਤੱਕ ਪਹੁੰਚਦੇ ਆ 5 ਮਹੀਨੇ ਦੇ ਵਿੱਚ। ਅੱਜ ਵੀ ਤੁਸੀਂ ਹਜ਼ਾਰਾਂ YouTube ਦੇ ਉੱਤੇ ਵੀਡੀਓਜ਼ ਦੇਖ ਸਕਦੇ ਹੋ ਜਿਹਦੇ 'ਚ ਕਿਵੇਂ ਪਿਆਰ ਦਾ ਇਜ਼ਹਾਰ ਸੀ ਉਹ ਸਾਹਮਣੇ ਆਇਆ। ਔਰ ਇਸੇ ਤਰ੍ਹਾਂ ਜਿਹੜਾ ਅਸੀਂ ਇਹ ਸਮਝਦੇ ਹਾਂ ਕਿ ਇੱਕ ਹੋਰ ਵੀਰ ਜੀ ਨੇ, ਉਹਨਾਂ ਦਾ ਨਾਂ ਚਾਦਰ ਸਾਹਿਬ, ਉਹਨਾਂ ਨੇ ਕਿਹਾ, ਡਾਕਟਰ ਸਾਹਿਬ PM ਇਮਰਾਨ ਖਾਨ ਸਾਹਿਬ ਆਲਰੇਡੀ ਕਹਿ ਚੁੱਕੇ ਨੇ ਕਿ ਪਾਕਿਸਤਾਨ ਦੇ ਦਰਵਾਜ਼ੇ ਸਰਦਾਰਾਂ ਲਈ ਹਮੇਸ਼ਾ ਖੁੱਲ੍ਹੇ ਨੇ। ਸੋ ਅਸੀਂ ਵੀ ਇਸ ਸਪਿਰਿਟ ਨੂੰ ਐਡਮਾਇਰ ਕਰਦੇ ਹਾਂ ਕਿ ਜੋ ਪਾਕਿਸਤਾਨੀ ਆਵਾਮ ਦਾ ਪਿਆਰ ਵੀ ਹੈ, ਜਿਵੇਂ ਨਵੀਦ ਆਜ਼ਮ ਜੀ ਨੇ ਕਿਹਾ ਸੀ, ਉਹ ਹਮੇਸ਼ਾ ਹੀ ਸਾਡੇ ਲਈ ਜਿਹੜਾ ਉਹ ਬਹੁਤ ਹੀ ਸ਼ਲਾਘਾਯੋਗ ਹੈ। ਸਾਦ ਅਬਾਸ ਕਹਿੰਦੇ ਨੇ, ਦਾ ਈਸਟ ਇੰਡੀਆ ਕੰਪਨੀ ਕੰਟਰੋਲਡ ਇਟਸ ਓਨ ਆਰਮੀ which by 1800 comprised some 200,000 soldiers, more than twice the membership of the British Army at that time. Apart from a handful, rest were all natives. ਉਹ ਇਹਨਾਂ ਦਾ ਕਿਰਦਾਰ ਜਾਂ ਕਰੈਕਟਰ ਭਾਰਤੀਆਂ ਦਾ ਦੱਸ ਰਹੇ ਨੇ। ਉਹਨਾਂ ਨੇ ਕਿਹਾ ਜੀ ਕਿ 1800s ਤੱਕ ਪਹੁੰਚਦੇ ਆ। ਜ਼ਾਹਰ ਹੈ ਕਿ ਇਹ ਉਹ ਪੀਰੀਅਡ ਹੈ ਜਦੋਂ ਕਿ ਈਸਟ ਇੰਡੀਆ ਕੰਪਨੀ ਜਿਹੜੀ ਕਿ 17ਵੀਂ ਸਦੀ ਦੀ ਬਿਗਨਿੰਗ 'ਚ ਜਹਾਂਗੀਰ ਦੇ ਜ਼ਮਾਨੇ 'ਚ ਥੋੜ੍ਹੇ ਜਿਹੇ ਟ੍ਰੇਡ ਰਾਈਟ ਲੈ ਕੇ ਸੂਰਤ ਔਰ ਦੂਸਰੀਆਂ ਪੋਰਟਸ ਦੇ ਉੱਤੇ ਬੈਠਦੀ ਹੈ ਕਿ 1800 ਤੱਕ ਪਹੁੰਚਦੇ ਆ ਇਹ ਇੰਨੀ ਪਾਵਰਫੁਲ ਹੋ ਜਾਂਦੀ ਹੈ ਕਿ ਉਹਨਾਂ ਨੇ 2 ਲੱਖ ਫੌਜ ਭਰਤੀ ਕਰ ਲਈ ਸੀ, ਜਿਹਦੇ 'ਚ ਉਹਨਾਂ ਦੀ ਆਪਣੀ ਗਿਣਤੀ ਬਹੁਤ ਥੋੜ੍ਹੀ ਸੀ। ਇਹ ਸਾਰੇ ਹੀ ਨੇਟਿਵ। ਔਰ ਜਦੋਂ ਸ਼ਾਹ ਮੁਹੰਮਦ ਨੇ 1846 ਦੀ ਪਹਿਲੀ ਸਿੰਘਾਂ ਔਰ ਅੰਗਰੇਜ਼ਾਂ ਦੀ ਜੰਗ, ਜਿਹਨੂੰ ਉਹਨੇ ਜੰਗ ਹੀ ਹਿੰਦ ਪੰਜਾਬ ਦਾ ਨਾਂ ਦਿੱਤਾ ਸ਼ਾਹ ਮੁਹੰਮਦ ਨੇ, ਉਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਭਾਈ ਇਹ ਜਿਹੜਾ ਕਈ ਕੋਟ ਚੜ੍ਹੇ ਪੂਰਬੀ ਦੱਖਣੀ ਜੀ, ਇਹ ਪੂਰਬੀਏ ਜਿਨ੍ਹਾਂ ਨੂੰ ਇਹ ਹਿੰਦੁਸਤਾਨ ਕਹਿੰਦੇ ਨੇ, ਗੰਗਾ ਜਮਨਾ ਵਾਲੇ ਦੱਖਣੀ ਜ਼ਾਹਰ ਹੈ ਮਦਰਾਸ ਔਰ ਦੂਸਰੇ ਜਿਹੜੇ ਅੰਗਰੇਜ਼ਾਂ ਨੇ ਭਰਤੀ। ਉਦੋਂ ਅਜੇ ਈਸਟ ਇੰਡੀਆ ਕੰਪਨੀ ਦੀ ਫੌਜ ਹੀ ਸੀ, ਅਜੇ ਡਾਇਰੈਕਟ ਇੰਡੀਆ ਜਿਹੜਾ ਉਹ ਕਰਾਊਨ ਦੀ ਰਿਆਸਤ ਨਹੀਂ ਸੀ ਬਣਿਆ। ਉਹ ਤੋਂ ਬਾਅਦ ਦੇ ਵਿੱਚ ਉਹਨਾਂ ਨੇ 1857 ਦੇ ਰਿਬੈਲੀਅਨ ਤੋਂ ਬਾਅਦ ਉਸ ਨੂੰ ਚੇਂਜ ਕੀਤਾ। ਉਹਨਾਂ ਨੇ ਕਿਹਾ ਜੀ 2 ਲੱਖ ਜਿਹੜੇ ਨੇ ਉਹ ਦੇਸੀ ਸੀ ਔਰ ਇਹ ਇੰਨੀ ਵੱਡੀ ਫੌਜ ਸੀ ਕਿ ਜਿਹੜੀ ਉਸ ਵੇਲੇ ਇੰਗਲੈਂਡ ਦੇ ਵਿੱਚ ਉਹਨਾਂ ਦੀ ਰੈਗੂਲਰ ਆਰਮੀ ਸੀ ਉਹ ਵੀ ਇਹਦੇ ਨਾਲੋਂ ਅੱਧੀ ਸੀ। ਫਿਰ ਜਿਹੜੀ ਹੈ ਉਹਨਾਂ ਨੇ ਸ਼ਾਹਿਦ ਮੀਰ ਲਿਖਦੇ ਨੇ, ਮਾਈ ਹਾਰਟੀਐਸਟ ਐਪਰੀਸ਼ੀਏਸ਼ਨ ਫॉर ਐਕਸਲੈਂਟ ਐਨਾਲਿਸਿਸ ਐਵਰੀ ਟਾਈਮ, ਥੈਂਕਸ ਟੂ ਮਾਈ ਸਿਸਟਰ ਨੀਲਮ ਕੌਰ ਫॉर ਪਰਫੈਕਟ ਹੋਸਟਿੰਗ ਆਫ ਦਾ ਪ੍ਰੋਗਰਾਮ। ਤੁਹਾਡੀ ਵੀ ਤਾਰੀਫ ਕੀਤੀ ਹੈ ਉਹਨਾਂ ਨੇ। ਔਰ ਦਰਸ਼ਨ ਸਿੰਘ ਲਿਖਦੇ ਨੇ, ਫਰੋਮ TV84 ਵੀ ਨੋ ਮੈਨੀ ਥਿੰਗਸ ਵਿਚ ਇੰਡੀਅਨ ਮੀਡੀਆ ਨੈਵਰ ਪ੍ਰਿੰਟਸ। ਇਹ ਇਕੱਲੀ ਹੁਣ ਪ੍ਰਿੰਟ ਮੀਡੀਆ ਤੱਕ ਨਹੀਂ, ਜਿਵੇਂ ਝੂਠ ਪੂਰੇ ਜਿਹੜਾ ਉਹਨੂੰ ਢੋਲ ਢਮੱਕੇ ਦੇ ਨਾਲ ਵੇਚਿਆ ਜਾਂਦਾ ਉਹ ਰੋਜ਼ਾਨਾ ਅਸੀਂ ਦੇਖਦੇ ਹਾਂ। ਮਸ਼ਦੂਦ ਖਾਨ ਲਿਖਦੇ ਨੇ, ਆਨਰੇਬਲ ਡਾਕਟਰ ਸਾਹਿਬ ਐਂਡ ਮਾਈ ਡੀਅਰ ਸਿਸਟਰ ਨੀਲਮ ਸਾਹਿਬਾ, ਸਤਿ ਸ੍ਰੀ ਅਕਾਲ, ਸਲਾਮ। ਵਾਲੇਕੁਮ ਸਲਾਮ।
India is bound to split. Modi, due to his negative attitude, is expediting its downfall. I am dead sure that Kashmir and Khalistan will emerge as sovereign independent states, among others, after this breakup. These are dark days, especially for Kashmir, but every dark cloud has a silver lining in it. We have the same love and respect for Khalistanis as we have for Kashmiris. For us, these are two faces of one coin. Khalistan Zindabad, Kashmir Paindabad. जी। ਸੋ ਮਸ਼ਦੂਦ ਖਾਨ ਜੀ ਬਹੁਤ ਬਹੁਤ ਸ਼ੁਕਰੀਆ ਸ਼ੁਕਰੀਆ। ਜਿਵੇਂ ਉਹਨਾਂ ਨੇ ਬੜੇ ਸਾਦਾ ਲਫ਼ਜ਼ਾਂ ਦੇ ਵਿੱਚ ਇਹ ਕਿਹਾ ਕਿ ਵੀ ਖਾਲਿਸਤਾਨ ਔਰ ਕਸ਼ਮੀਰ ਇੱਕੋ ਸਿੱਕੇ ਦੇ ਦੋ ਪਹਿਲੂ ਨੇ, ਸਾਨੂੰ ਉਨੇ ਹੀ ਉਹ ਪਿਆਰੇ ਨੇ ਔਰ ਖਾਲਿਸਤਾਨ ਜ਼ਿੰਦਾਬਾਦ ਔਰ ਕਸ਼ਮੀਰ ਪਾਇੰਦਾਬਾਦ ਦੇ ਨਾਲ ਉਹਨਾਂ ਨੇ ਕਿਹਾ ਵੀ ਭਾਰਤ ਟੁੱਟਣ ਵੱਲ ਵੱਧ ਰਿਹਾ ਔਰ ਬਹੁਤ ਜਲਦੀ ਇਹ ਜਿਹੜੇ ਦੋਵੇਂ ਮੁਲਕ ਹੋਣ ਦੇ ਵਿੱਚ ਜਿਹੜੇ ਨੇ ਉਹ ਆਜ਼ਾਦ ਹੋਣਗੇ ਭਾਰਤੀ ਕਬਜ਼ੇ ਤੋਂ। ਔਰ ਉਹਨਾਂ ਨੇ ਇਹ ਜਿਵੇਂ ਇੱਕ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਅਕਸਰ ਯੂਜ਼ ਹੁੰਦੀ ਹੈ ਕਿ ਐਵਰੀ ਡਾਰਕ ਕਲਾਊਡ ਹੈਜ਼ ਅ ਸਿਲਵਰ ਲਾਈਨਿੰਗ, ਬਿਲਕੁਲ ਕਿ ਹਰ ਕਾਲੇ ਬੱਦਲ ਦੇ ਪਿੱਛੇ ਇੱਕ ਚਾਂਦੀ ਰੰਗੀ ਜਿਹੜੀ ਹੈ ਚਮਕ ਹੁੰਦੀ ਹੈ ਔਰ ਜ਼ਾਹਰ ਹੈ ਕਿ ਬਿਜਲੀ ਉੱਥੋਂ ਹੀ ਡਿੱਗਦੀ ਹੈ ਫਿਰ ਬਦਲਾਂ ਚੋਂ ਹੀ। ਜੀ। ਲੇਕਿਨ ਇਹ ਹੁੰਦਾ ਹੈ ਕਿ ਭਾਈ ਕਦੇ ਵੀ ਆਪਣਾ ਹੌਸਲਾ ਨਾ ਛੱਡੋ, ਆਸ ਨਾ ਛੱਡੋ। ਜੀ ਔਰ ਅੱਜ ਦਾ ਮੇਰਾ ਵਿਚਾਰ ਖਿਆਲ ਹੈ ਨਹੀਂ ਹੋਏਗਾ। ਹਾਂਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।